इस प्रोग्राम में फिर दोबारा थोड़ा स्वागत है जी। डॉक्टर साहब साडा अगला मैसेज फीनिक्स एरीजोना तो वीर दुपिंदर सिंह जी का है। इन्होंने प्रोग्राम सच्चो सच बहुत चंगा लगता है। साड़ी साफगोई ते हास रास भी इन्होंने काबिले तारीफ दस्या है। इन्हों का सवाल है, जे सिखां का एक वड्डा हिस्सा अजे भी खालिस्तान लैन लई बेचैन नहीं है तो असी अपना निशाना किवें हासिल करांगे जी। डॉक्टर साहब की नाम दस्या दुपिंदर सिंह जी जी। सब तो पहला तो वीर दुपिंदर सिंह जी का बहुत बहुत धन्यवाद। उन्होंने सानू फीनिक्स एरीजोना तो लिखे जी। उन्होंने TV 84 प्रोग्राम सच्चो सच चंगा लगता है, इसलिए भी उन्होंने शुक्रिया जी। उन्होंने बड़ा ब्रीफ सवाल किया और डायरैक्ट सवाल है कि भी और शब्द भी उन्होंने बेचैन वरते हैं जी कि जे एक तो होंदा है जी वड्डा हिस्सा हमायत करता है नहीं करता है, पर उन्होंने कहा भी जे एक साडा वड्डा हिस्सा बेचैन नहीं है इस दे लई। हुण बेचैनी जदों तुहानूं किसी चीज़ तो होंदा चैन दा उल्ट ही बेचैन है। जे तुसीं चैन नाल बैठे हो ठीक है जी, ये मेरे नाल तां नहीं होया जी जी जी, कोई मेरा तो रिश्तेदार नहीं मारिया गया, चलो मैनू की। और बहुत एक वड्डे हिस्से का एटीट्यूड ये बन गया कि मैनू की जी। और ये लोग के भुल जाते ने जिहड़ी एक जिहड़ा ईसाई मत का ही उन्हों का प्रीस्ट सी जदों हिटलर के जुल्म चल रहे सी जर्मनी दे विच, तो उहदी एक कोट है अड अड तरीके नाल कोट हुंदी है। हॉलोकॉस्ट म्यूजियम वाशिंगटन DC की पूरी कंध दे उत्ते उहनूं लिखिया होया वड्डे पैमाने ते कि भी दे केम आफ्टर a civil liberty activist, I was silent, I was not one. They came after a communist, I was silent, I was not a communist. जी They came after a Jew and nobody was left to speak for me. जी सो ਉਹਦੇ 'ਚ ਇਹ ਸੀ ਕਿ ਵੀ ਜਦੋਂ ਨਾਜ਼ੀਆਂ ਨੇ ਆਪਣੇ ਜ਼ੁਲਮ ਦੀ ਸ਼ੁਰੂਆਤ ਕੀਤੀ, ਉਹਨਾਂ ਨੇ ਇੱਕ ਜਿਹੜੇ ਸਿਵਲ ਲਿਬਰਟੀ ਲਈ ਕੰਮ ਕਰਨ ਵਾਲੇ ਉਹਨਾਂ ਨੂੰ ਸੋਸ਼ਲਿਸਟ ਵੀ ਕਹਿੰਦੇ ਸੀ ਜੀ, ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਮੈਂ ਚੁੱਪ ਰਿਹਾ ਕਿ ਵੀ ਮੈਂ ਤਾਂ ਨਹੀਂ ਹੈਗਾ, ਮੇਰੇ ਨਾਲ ਤਾਂ ਨਹੀਂ ਹੋ ਰਿਹਾ ਐਵੇਂ ਜੀ। ਫਿਰ ਉਹਨਾਂ ਨੇ ਕਮਿਊਨਿਸਟਾਂ ਨੂੰ ਟਾਰਗੇਟ ਕੀਤਾ, ਮੈਂ ਤਾਂ ਵੀ ਚੁੱਪ ਰਿਹਾ ਵੀ ਮੈਂ ਤਾਂ ਕਮਿਊਨਿਸਟ ਨਹੀਂ ਸੀ। ਫਿਰ ਉਹਨਾਂ ਨੇ ਯਹੂਦੀਆਂ ਨੂੰ ਮਾਰਨਾ ਸ਼ੁਰੂ ਕੀਤਾ, ਮੈਂ ਤਾਂ ਵੀ ਚੁੱਪ ਰਿਹਾ ਵੀ ਮੈਂ ਕਿਹੜਾ ਯਹੂਦੀ ਹਾਂ। ਤੇ ਫਿਰ ਉਹ ਮੇਰੇ ਪਿੱਛੇ ਆਏ ਤਾਂ ਹੁਣ ਕੋਈ ਵੀ ਨਹੀਂ ਸੀ ਬਚਿਆ ਵੀ ਮੇਰੇ ਲਈ ਕੌਣ ਆਵਾਜ਼ ਉਠਾਉਂਦਾ। ਸੋ ਇਹ ਅਕਸਰ ਕੋਟ ਹੁੰਦੀ ਹੈ ਇਸ ਕੰਟੈਕਸਟ ਕਿ ਜਦੋਂ ਅਸੀਂ ਜੋ ਵਾਪਰ ਰਿਹਾ ਹੁੰਦਾ ਹੈ ਉਸ ਬਾਰੇ ਚੁੱਪ ਹੋ ਜਾਂਦੇ ਹਾਂ ਕਿ ਵੀ ਮੇਰੇ ਨਾਲ ਤਾਂ ਨਹੀਂ ਹੋ ਰਿਹਾ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਬੇਚੈਨੀ ਕੌਮ ਦੇ ਵਿੱਚ ਜਦੋਂ ਤੱਕ ਨਹੀਂ ਹੋਏਗੀ ਜੀ ਕਿ ਵੀ ਇਸ ਸਿਸਟਮ ਨੂੰ ਬਦਲਣਾ ਵੀ ਇੱਕ ਵਾਰ ਦੋ ਵਾਰ ਤਿੰਨ ਵਾਰ ਇੱਕ ਮੁੱਦੇ ਦੇ ਉੱਤੇ ਡਿਸਕ੍ਰਿਮੀਨੇਸ਼ਨ ਕਿਲਿੰਗ, ਇੱਕ ਨਸਲਕੁਸ਼ੀ ਦੂਸਰੀ ਨਸਲ ਜੂਨ 84 ਘੱਲੂਘਾਰਾ ਹੋ ਗਿਆ ਜੀ, ਨਵੰਬਰ 84 3-4 ਮਹੀਨੇ ਦੇ ਵਿੱਚ ਹੀ ਜੀ ਜੀ। ਫਿਰ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਪੂਰੇ 10-12 ਸਾਲ ਲਗਾਤਾਰਤਾ ਦੇ ਨਾਲ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਡਿਸਅਪੀਅਰੈਂਸਿਸ ਜੀ। ਫਿਰ ਹੋਇਆ ਜੀ ਅਮਨ ਚੈਨ ਬਹਾਲ ਹੋ ਗਿਆ, ਵਾਪਸ ਆ ਗਿਆ, ਕੋਈ ਅਕਾਊਂਟੇਬਿਲਟੀ ਨਹੀਂ ਜੀ, ਕਿਸੇ ਨੂੰ ਕੋਈ ਸਜ਼ਾਵਾਂ ਨਹੀਂ। ਔਰ ਉਹੀ ਸਿੱਖ ਵਿਰੋਧੀ ਨੀਤੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਬੇਸਿਕ ਇਸ਼ੂ ਹੋਣ ਜਿਨ੍ਹਾਂ ਤੋਂ ਗੱਲ ਸ਼ੁਰੂ ਹੋਈ ਜੀ, ਭਾਵੇਂ ਉਹ ਪਾਣੀਆਂ ਦਾ ਮੁੱਦਾ ਹੈ, ਭਾਵੇਂ ਉਹ ਇੰਡਸਟਰੀ ਦਾ ਮੁੱਦਾ ਹੈ, ਬੇਰੁਜ਼ਗਾਰੀ ਦਾ ਮੁੱਦਾ ਹੈ, ਰਾਜਾਂ ਨੂੰ ਵੱਧ ਹੱਕ ਦੇਣ ਦਾ ਮੁੱਦਾ ਹੈ, ਜਾਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਦਾ ਮੁੱਦਾ ਹੈ। ਸੋ ਜਦੋਂ ਸਾਰੇ ਇਸ਼ੂ ਉੱਥੇ ਹੀ ਪਏ ਨੇ ਤੇ ਸਾਡੇ 'ਚ ਵਾਕਈ ਬੇਚੈਨੀ ਨਹੀਂ ਹੈ ਇਸ ਦੇ ਲਈ, ਫਿਰ ਤਾਂ ਹਾਸਲ ਨਹੀਂ ਹੋਣਾ ਕੁਛ ਵੀ। ਮੈਂ ਸਹਿਮਤ ਹਾਂ ਇਹਨਾਂ ਦੇ ਵੀਰ ਦੁਪਿੰਦਰ ਸਿੰਘ ਹੋਰਾਂ ਦੇ ਕਨਕਲੂਜਨ ਦੇ ਨਾਲ ਕਿ ਇਹ ਹੁਣ ਬੇਚੈਨੀ ਕਿਵੇਂ ਪੈਦਾ ਹੋਏ। ਇੱਕ ਤਬਕਾ ਜਿਹੜਾ ਕਈ ਵਾਰੀ ਇੱਥੋਂ ਤੱਕ ਚਲਾ ਜਾਂਦਾ ਕਿ ਨਹੀਂ ਜੀ ਸਿੱਖਾਂ ਨੂੰ ਕੁੱਟ ਪੈਣੀ ਚਾਹੀਦੀ, ਹੋਰ ਕੁੱਟ ਪਏਗੀ ਫਿਰ ਉੱਠਣਗੇ। ਮੈਂ ਤਾਂ ਖੈਰ ਨਹੀਂ ਇਹ ਸ਼ਬਦ ਕਹਿਣਾ ਚਾਹੁੰਦਾ, ਪਰ ਕਈ ਵਾਰੀ ਫਿਰ ਇਹੀ ਹੁੰਦਾ ਕਿ ਜਦੋਂ ਤੁਸੀਂ ਨਹੀਂ ਜਾਗਦੇ, ਦੇਖ ਕੇ ਵੀ ਨਹੀਂ ਜਾਗਦੇ, ਫਿਰ ਕੋਈ ਨਾ ਕੋਈ ਇਸ ਕਿਸਮ ਦਾ ਭਾਣਾ ਵਾਪਰ ਜਾਂਦਾ ਹੈ ਝੋੜਨ ਦੇ ਲਈ ਉਸ ਗਫਲਤ 'ਚੋਂ। ਅਸੀਂ ਨਹੀਂ ਚਾਹੁੰਦੇ, ਆਲਰੇਡੀ ਅਸੀਂ ਬਹੁਤ ਸਫ਼ਰ ਕੀਤਾ ਹੈ ਕੌਮ ਨੇ, ਲੇਕਿਨ ਜਾਂ ਤਾਂ ਫਿਰ ਇਹ ਹੋਏਗਾ ਕਿ ਵੀ ਬਿਲਕੁਲ ਹੀ ਖਤਮ ਹੋ ਜਾਏਗਾ ਕੰਮ, ਉਹਨਾਂ ਦੇ ਵਿੱਚ ਹੀ ਸਮਾਜ ਸਮੂਹ ਜਾਣਗੇ, ਜਿਵੇਂ ਕਿ ਬਹੁਤ ਸਾਰੇ ਜਿਨ੍ਹਾਂ ਨੇ ਕੋਈ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਂ ਥੱਲੇ ਉਹਨਾਂ ਨਾਲ ਜੁੜ ਕੇ ਕੋਈ ਜਗਰਾਤੇ ਕਰਵਾ ਰਹੇ ਨੇ, ਕੋਈ ਜਿਹੜਾ ਗਣੇਸ਼ ਦੀ ਪੂਜਾ ਕਰਵਾ ਰਿਹਾ ਘਰਾਂ 'ਚ, ਕੋਈ ਹੋਰ ਕਰ ਰਹੇ ਨੇ ਸਾਰੇ। ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਵੀਰ ਦੁਪਿੰਦਰ ਸਿੰਘ ਹੋਰਾਂ ਦੇ ਕਿ ਉਹਨਾਂ ਨੇ ਇਹ ਗੱਲ ਸਮਝਾਈ ਹੈ ਕਿ ਬੇਚੈਨੀ ਪੈਦਾ ਕਰੋ ਆਪਣਾ ਘਰ ਲੈਣ ਦੇ ਲਈ, ਨਹੀਂ ਤਾਂ ਅਸੀਂ ਇਵੇਂ ਹੀ ਰੁਲਾਂਗੇ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਆਟਵਾ ਕੈਨੇਡਾ ਤੋਂ ਸਰਦਾਰ ਹਰਜਿੰਦਰ ਸਿੰਘ ਬਰਸਾਲ ਜੀ ਦਾ ਹੈ। ਇਹਨਾਂ ਨੂੰ TV 84 ਸ਼ੁਰੂ ਕਰਨ ਤੇ ਵਧਾਈਆਂ ਦਿੱਤੀਆਂ ਹਨ ਅਤੇ ਕਾਮਨਾ ਕਰਦੇ ਹਨ ਕਿ ਇਹ ਜਲਦੀ ਤੋਂ ਜਲਦੀ ਕੈਨੇਡਾ ਦੀ ਕੇਬਲ ਤੇ ਆਵੇ। ਇਹਨਾਂ ਨੇ ਸੋਨੀਆ ਗਾਂਧੀ ਨੂੰ ਸਮਨ ਜਾਰੀ ਕਰਵਾਉਣ ਤੇ ਅਮਰੀਕਾ ਦੀਆਂ ਸਿੱਖ ਸੰਗਤਾਂ ਤੇ ਸਿੱਖਸ ਫॉर ਜਸਟਿਸ ਜਥੇਬੰਦੀ ਨੂੰ ਵਧਾਈ ਦਿੱਤੀ ਹੈ।
ਇਹਨਾਂ ਦਾ ਸਵਾਲ ਹੈ ਕਿ ਬਹੁਤ ਸਾਰੇ ਮੁੱਦਿਆਂ ਤੇ ਅਸੀਂ ਬੜੇ ਜੋਸ਼ ਨਾਲ ਉੱਠਦੇ ਹਾਂ ਤੇ ਫਿਰ ਇੱਕਦਮ ਕੰਮ ਫੁਸਕ ਹੋ ਜਾਂਦਾ ਹੈ, ਜਿਵੇਂ ਕਿ ਪ੍ਰੋਫੈਸਰ ਭੁੱਲਰ, ਭਾਈ ਰਾਜੂਆਣਾ ਆਦਿ ਦੇ ਕੇਸਾਂ ਵਿੱਚ। ਅਸੀਂ ਲਗਾਤਾਰਤਾ ਨਾਲ ਖਾਲਿਸਤਾਨ ਦੀ ਲਹਿਰ ਕਿਉਂ ਨਹੀਂ ਸਿਰਜਦੇ? ਧੱਕਾ ਸਟਾਰਟ ਕਦੋਂ ਤੱਕ ਚੱਲੇਗਾ? ਜੀ ਡਾਕਟਰ ਸਾਹਿਬ। ਵੀਰ ਹਰਜਿੰਦਰ ਸਿੰਘ ਬਰਸਾਲ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਓਟਵਾ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਨੇ ਵੀ ਗੱਲ ਬੜੀ ਸਿੱਧੀ ਜਿਹੀ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸੋਨੀਆ ਗਾਂਧੀ ਦੇ ਖਿਲਾਫ ਜਿਹੜੇ ਈਸਟਰਨ ਡਿਸਟ੍ਰਿਕਟ ਨੇ ਸੰਮਨ ਜਾਰੀ ਕੀਤੇ ਨੇ ਜੀ, ਉਸ ਦੀ ਵਧਾਈ ਦਿੱਤੀ ਹੈ। ਅਸੀਂ ਸਮਝਦੇ ਹਾਂ ਵੀ ਸਿੱਖਸ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ ਜੀ। ਅੱਜ TV 84 ਨਿਊਜ਼ ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਇਸੇ ਹੀ ਸੰਸਥਾ ਦੇ ਜਿਹੜੇ ਫਾਊਂਡਰ ਨੇ ਗੁਰਪਤਵੰਤ ਸਿੰਘ ਪੰਨੂ ਜੀ, ਉਹਨਾਂ ਦੇ ਨਾਲ ਗੱਲਬਾਤ ਹੋਏਗੀ ਜੀ। ਔਰ ਇਹ ਬੜੀ ਇੱਕ ਕਾਮਯਾਬ ਪ੍ਰਾਪਤੀ ਹੈ। ਕਮਲਨਾਥ ਨੂੰ ਪਹਿਲਾਂ ਨੇਲ ਕੀਤਾ ਨਿਊਯਾਰਕ ਦੀ ਅਦਾਲਤ, ਫਿਰ ਵੱਡੇ ਬਾਦਲ ਦੇ ਖਿਲਾਫ, ਫਿਰ ਛੋਟੇ ਬਾਦਲ ਦੇ ਖਿਲਾਫ ਜੀ, ਹੁਣ ਜਿਹੜਾ ਸੋਨੀਆ ਗਾਂਧੀ ਦੇ ਖਿਲਾਫ ਸੰਮਣ ਨੇ। ਸੋ ਅਸੀਂ ਸਮਝਦੇ ਹਾਂ ਕਿ ਠੀਕ ਹੈ, ਬਾਕੀ ਸੰਗਤ ਤਾਂ ਸਪੋਰਟ ਕਰਦੀ ਹੈ, ਪਰ ਉਹਨਾਂ ਦਾ ਇੱਕ ਬੜਾ ਇੱਕ ਲੈਂਡਮਾਰਕ ਮੈਂ ਸਮਝਦਾ ਕਿ ਝੰਡਾ ਹੈ ਜਿਹੜਾ ਉਹਨਾਂ ਨੇ ਗੱਡਿਆ ਜੀ। ਤੇ ਉਹਨਾਂ ਦਾ ਸਵਾਲ ਇਹ ਹੈ ਇਹਨਾਂ ਦਾ ਹਰਜਿੰਦਰ ਸਿੰਘ ਬਰਸਾਲ ਜੀ ਦਾ ਕਿ ਵੀ ਅਸੀਂ ਉੱਠਦੇ ਤਾਂ ਬੜੇ ਜੋਸ਼ ਨਾਲ ਹੈ ਜੀ ਜੀ, ਤੇ ਫਿਰ ਫੁਸਕ ਹੋ ਜਾਂਦਾ ਹੈ ਕੰਮ। ਜਿਵੇਂ ਪ੍ਰੋਫੈਸਰ ਭੁੱਲਰ ਦੇ ਜਦੋਂ ਫਾਂਸੀ ਦੀ ਸਜ਼ਾ ਦੀ ਪਹਿਲੀ ਪਟੀਸ਼ਨ ਰੱਦ ਹੋਈ ਜੀ, ਤੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਵੀ ਹੋਏ, ਪਟੀਸ਼ਨ ਕੈਂਪੇਨ ਵੀ ਚੱਲੇ ਜੀ। ਭਾਈ ਰਾਜੂਆਣਾ ਬਾਰੇ ਵੀ 2012 ਦੇ ਵਿੱਚ ਉਹ ਤਾਂ ਆਲਮੋਸਟ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ। ਇੰਟਰਨੈਸ਼ਨਲੀ ਕੋਈ ਦੁਨੀਆ ਦੀ ਐਸੇ ਕੈਪੀਟਲ ਨਹੀਂ ਸੀ ਜਿੱਥੇ ਇੰਡੀਅਨ ਐਮਬੈਸੀ ਹੋਏ ਤੇ ਪ੍ਰੋਟੈਸਟ ਨਾ ਹੋਇਆ ਹੋਏ। ਪੀਰੂ ਵਰਗੀ ਥਾਂ ਤੇ ਭਾਵੇਂ 2 ਸਿੱਖ ਰਹਿੰਦੇ ਨੇ, ਉਹ ਵੀ ਪ੍ਰੋਟੈਸਟ ਕਰਨ ਗਏ ਜੀ ਕਿ ਜੀ ਤੁਸੀਂ ਜਿਹੜਾ ਇਹ ਬਲੈਕ ਵਾਰੰਟ ਵਾਪਸ ਲਓ। ਔਰ ਉਹ ਜਦੋਂ ਪ੍ਰੈਸ਼ਰ ਬਣਿਆ, ਬਲੈਕ ਵਾਰੰਟ 2 ਵਾਰੀ ਜਾਰੀ ਹੋਏ ਉਹਨਾਂ ਨੂੰ ਵਾਪਸ ਲੈਣੇ ਪਏ ਜੀ। ਪ੍ਰੋਫੈਸਰ ਭੁੱਲਰ ਦਾ ਕੇਸ ਵੀ ਬੇਸ਼ੱਕ ਹੁਣ ਮੈਡੀਕਲ ਗਰਾਊਂਡ ਤੇ ਹੀ ਉਹਨਾਂ ਨੇ ਉਹਨੂੰ ਰੋਕਿਆ ਹੋਇਆ, ਲੇਕਿਨ ਹੈ ਤਾਂ ਇਹ ਕੌਮੀ ਪ੍ਰੈਸ਼ਰ ਦਾ ਨਤੀਜਾ ਹੀ ਸੀ ਜੀ। ਪਰ ਗੱਲ ਉੱਥੇ ਕਿ ਮੁੱਕ ਜਾਂਦੀ ਹੈ। ਉਹਦਾ ਸ਼ਾਇਦ ਕਾਰਨ ਇਹ ਹੈ ਕਿ ਸਾਡੇ ਕੋਲ ਅਸੀਂ ਕੋਈ ਇੰਟਰਨੈਸ਼ਨਲ ਸੈਂਟਰਲ ਲੀਡਰਸ਼ਿਪ ਨਹੀਂ ਡਿਵੈਲਪ ਕਰ ਸਕੇ। ਅਕਾਲੀਆਂ ਨੇ ਬਿਟਰੇ ਕੀਤਾ ਹੋਇਆ ਪੰਥ ਨੂੰ ਜੀ। ਜਿਹੜੀਆਂ ਦੂਸਰੀਆਂ ਪੰਥਕ ਧਿਰਾਂ ਨੇ ਕੁਛ ਨੂੰ ਝੂਠੇ ਕੇਸਾਂ 'ਚ ਉਲਝਾ ਕੇ ਜੇਲ੍ਹਾਂ 'ਚ ਡੱਕਿਆ ਹੋਇਆ ਹੈ। ਜਿਹੜੇ ਕੁਛ ਬਾਹਰ ਨੇ ਉਹਨਾਂ ਦੀ ਆਪਣੀ ਹਉਮੈ ਉਹਨਾਂ ਨੂੰ ਇਕੱਠੇ ਨਹੀਂ ਹੋਣ ਦਿੰਦੀ ਜੀ। ਬਾਹਰ ਜਦੋਂ ਕੋਈ ਇਸ਼ੂ ਆਉਂਦਾ ਹੈ, ਬਾਹਰਲੇ ਸਿੱਖ ਮਾੜਾ ਮੋਟਾ ਐਫਰਟ ਕਰਕੇ ਰੌਲਾ ਗੌਲਾ ਪਾਉਂਦੇ ਨੇ, ਪਰ ਇੱਥੇ ਵੀ ਕੋਈ ਇਸ ਕਿਸਮ ਦੀ ਕਨੈਕਟੀਵਿਟੀ ਇੱਕ ਦੂਜੇ ਦੇ ਨਾਲ ਨਹੀਂ ਹੈ ਕਿ ਸਟੈਪ 1 ਸਟੈਪ 2 ਦੇ ਤੌਰ 'ਤੇ ਖਾਲਿਸਤਾਨ ਲੈਣ ਦੇ ਲਈ ਕੋਈ ਜਿਹੜੀ ਹੈ ਪ੍ਰੋਪਰ ਸਟਰਗਲ ਵਿੱਢਣ ਵਾਲੀ ਗੱਲ ਹੋਏ, ਨਾ ਰਿਸੋਰਸ ਕ੍ਰੀਏਟ ਹੁੰਦੇ ਨੇ ਜੀ। ਸੋ ਇਹ ਸਾਡਾ ਇੱਕ ਫੇਲਿਅਰ ਹੈ ਇਸ ਦੇ ਪਿੱਛੇ ਜੀ ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਕੌਮ ਸਮੇਂ-ਸਮੇਂ ਜਦੋਂ ਜਜ਼ਬਾਤੀ ਤੌਰ 'ਤੇ ਆਪਣੀ ਸਾਂਝ ਦਾ ਵਿਖਾਲਾ ਕਰਦੀ ਹੈ ਤੇ ਇਹ ਮੈਸੇਜ ਹੁੰਦਾ ਬੜਾ ਮਜ਼ਬੂਤੀ ਨਾਲ ਕਿ ਕੌਮ ਇਕੱਠੀ ਹੈ ਜੀ। ਇਹ ਹੁਣ ਸਾਡੀ ਫੇਲਿਅਰ ਹੈ ਜਾਂ ਜੇ ਕੌਮ 'ਚੋਂ ਕੋਈ ਯੋਗ ਬੰਦੇ ਅਸੀਂ ਥਰੋ ਨਹੀਂ ਕਰ ਸਕਦੇ ਅੱਗੇ ਜਿਹੜੇ ਕਿ ਇਸ ਨੂੰ ਕਨਕਲੂਜਨ ਤੱਕ ਲੈ ਕੇ ਜਾਣ, ਤਾਂ ਫਿਰ ਇਹ ਉਹਨਾਂ ਨੇ ਠੀਕ ਕਿਹਾ ਵੀ ਇਹ ਧੱਕਾ ਸਟਾਰਟ ਹੈ। ਕੋਈ ਇਸ਼ੂ ਆਇਆ, ਧੱਕਾ ਲਾਇਆ, ਜਿੰਨੀ ਕੁ ਦੇਰ ਚਲੀ ਗਈ ਗੱਡੀ ਉੱਥੇ ਜਾ ਕੇ ਫਿਰ ਖਲੋ ਗਈ। ਫਿਰ ਅਸੀਂ ਵੇਟ ਕਰਦੇ ਹਾਂ ਕਿ ਕੋਈ ਟ੍ਰੈਜਡੀ ਵਾਪਰੇ, ਕੁਛ ਹੋਏ, ਫਿਰ ਅਸੀਂ ਕਾਲ ਦਈਏ ਜੀ ਪ੍ਰੋਟੈਸਟ ਲਈ ਆ ਜਾਓ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ ਹਰਜਿੰਦਰ ਸਿੰਘ ਬਰਸਾਲ ਜੀ ਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਤੇ ਉਸ ਵਿੱਚ 6 ਸਤੰਬਰ 2013 22 ਪਾਦੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ। ਦੇਖੋ, ਅੱਜ ਦੇ ਦਿਨ ਦੀ ਬਹੁਤ ਅਹਿਮੀਅਤ ਹੈ। ਅੱਜ 2 ਬਹੁਤ ਵੱਡੀਆਂ ਹਸਤੀਆਂ ਜਿਨ੍ਹਾਂ ਨੇ ਸਿੱਖ ਕੌਮ, ਸਿੱਖ ਧਰਮ ਦੇ ਲਈ ਬਹੁਤ ਕੁਛ ਕੀਤਾ ਹੈ, ਉਹਨਾਂ ਦਾ ਜਿਹੜਾ ਹੈ ਉਹ ਬਰਸੀ ਹੈ, ਉਹਨਾਂ ਦਾ ਸ਼ਹੀਦੀ ਦਿਨ ਹੈ। ਸਭ ਤੋਂ ਪਹਿਲਾਂ ਤਾਂ ਗਿਆਨੀ ਦਿੱਤ ਸਿੰਘ ਜੀ ਦਾ ਮੈਂ ਜ਼ਿਕਰ ਕਰਾਂਗਾ ਜੀ, ਜਿਹੜੇ ਸਿੰਘ ਸਭਾ ਮੂਵਮੈਂਟ ਦੇ ਬਾਨੀ, ਜਿਨ੍ਹਾਂ ਨੇ ਸਮੁੱਚੀ ਸੁੱਤੀ ਹੋਈ ਸਿੱਖ ਕੌਮ ਨੂੰ ਅੰਗਰੇਜ਼ੀ ਰਾਜ ਪੰਜਾਬ 'ਚ ਆਉਣ ਤੋਂ ਬਾਅਦ ਜਿਵੇਂ ਉਹਨਾਂ ਨੇ ਜਾਗਰਿਤ ਕੀਤਾ ਹੈ ਜੀ। ਪ੍ਰੋਫੈਸਰ ਗੁਰਮੁਖ ਸਿੰਘ, ਭਗਤ ਲਛਮਣ ਸਿੰਘ, ਇਹਨਾਂ ਦੇ ਨਾਲ ਮਿਲ ਕੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ, ਸਿੰਘ ਸਭਾ ਲਹਿਰ ਦੇ ਬਾਨੀ। ਸੋ ਅੱਜ ਦੇ ਦਿਨ 1901 ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ਚੜ੍ਹਾਈ ਕੀਤੀ ਜੀ। 1965 ਦੇ ਵਿੱਚ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਹੀ ਸਤੰਬਰ ਦੇ ਦਿਨਾਂ 'ਚ ਭਾਰਤ ਪਾਕਿਸਤਾਨ ਜੰਗ ਦੀ ਸ਼ੁਰੂਆਤ ਹੋਈ। ਬੇਸ਼ੱਕ ਉਹਦੇ ਡਿਫਰੈਂਟ ਰੀਜ਼ਨ ਨੇ ਔਰ ਉਹਦਾ ਡਿਫਰੈਂਟ ਪੈਮਾਨਾ ਹੈ, ਪਰ ਜਿਹੜੀ ਗੱਲ ਸਰਕਾਰੀ ਜ਼ਹਿਨੀਅਤ, ਜਿਹਨੂੰ ਅਸੀਂ ਬਹੁਤ ਗਿਣਤੀ ਹਿੰਦੂ ਜ਼ਹਿਨੀਅਤ ਕਹਿੰਦੇ ਹਾਂ, ਉਹਨਾਂ ਦਾ ਵਿਖਾਵਾ ਹੈ ਤੇ ਸਿੱਖਾਂ ਦੀ ਬਹਾਦਰੀ ਸੀ
ਕਿ ਜਦੋਂ ਹੀ ਖੇਮਕਰਨ ਸੈਕਟਰ 'ਚ ਪੈਟਰਨ ਟੈਂਕਸ ਰਾਹੀਂ ਪਾਕਿਸਤਾਨ ਦੀ ਫੌਜ ਅੱਗੇ ਆਈ, ਜਿਹੜਾ ਫੌਜ ਦਾ ਚੀਫ ਜਨਰਲ ਸੀ ਉਹਨੇ ਵੈਸਟਰਨ ਕਮਾਂਡ ਦੇ ਜਿਹੜੇ ਮੁਖੀ ਸੀ ਉਸ ਵੇਲੇ ਹਰਬਖਸ਼ ਸਿੰਘ, ਉਹਨਾਂ ਨੂੰ ਹਦਾਇਤ ਕੀਤੀ ਕਿ ਫੌਜਾਂ ਬਿਆਸਾ ਦੇ ਉਰਲੇ ਕੰਢੇ ਲੈ ਆਓ ਔਰ ਅੰਮ੍ਰਿਤਸਰ ਗੁਰਦਾਸਪੁਰ ਜਿਹੜਾ ਉਹ ਛੱਡ ਦਿਓ ਜੀ। ਹੁਣ ਇਹ ਇੱਕ ਐਸਾ ਖਤਰਨਾਕ ਪਲਾਟ ਸੀ ਜਿਸ ਨੂੰ ਉਹਨੇ ਸਮਝਿਆ ਚੰਗੀ ਤਰ੍ਹਾਂ, ਉਹਨੇ ਉਹਦੇ ਚੀਫ ਦੀ ਹਦਾਇਤ ਮੰਨਣ ਤੋਂ ਪੋਲਾਈਟਲੀ ਨਾ ਕੀਤੀ। ਉਹਨੇ ਕਿਹਾ ਜੀ ਮੈਨੂੰ ਸਮਾਂ ਦਿੱਤਾ ਜਾਏ ਜੀ, ਇਹ ਸਾਡਾ ਹੋਮਲੈਂਡ ਹੈ, ਇਹਨੂੰ ਅਸੀਂ ਡਿਫੈਂਡ ਕਰਾਂਗੇ ਹਰ ਤਰੀਕੇ ਨਾਲ ਜੀ। ਸੋ ਉਹਨਾਂ ਨੇ ਇੱਕ ਸਟ੍ਰੈਟਜੀ ਬਣਾਉਂਦਿਆਂ ਨਹਿਰ ਕੱਟੀ, ਪਾਣੀ ਛੱਡਿਆ ਕਿਉਂਕਿ ਪੈਟਰਨ ਟੈਂਕਸ ਪਾਣੀ ਦੇ ਵਿੱਚ ਰੁਕ ਜਾਂਦੇ ਨੇ, ਤੇ ਫਿਰ ਕਿਵੇਂ ਸਿੱਖ ਫੌਜੀਆਂ ਨੇ ਡਿਫੈਂਡ ਕੀਤਾ ਉਸ ਨੂੰ, ਟੈਂਕਾਂ ਦਾ ਕਬਰਸਤਾਨ ਬਣਾਇਆ ਉਸ ਖੇਮਕਰਨ ਨੂੰ। ਸੋ ਉਹ ਇੱਕ ਵੱਖਰੀ ਗੱਲ ਹੈ, ਅਸੀਂ ਉਸ ਨੂੰ ਕੋਈ ਰੀਜੋਇਸ ਨਹੀਂ ਕਰਦੇ, ਅਸੀਂ ਸਮਝਦੇ ਹਾਂ ਵੀ ਇਹ ਬੇਲੋੜੀਆਂ ਜੰਗਾਂ ਜਿਹੜੀਆਂ ਨੇ ਹਾਕਮਾਂ ਵੱਲੋਂ ਥੋਪੀਆਂ ਜਾਂਦੀਆਂ, ਪਰ ਇਹ ਜ਼ਹਿਨੀਅਤ ਦੀ ਗੱਲ ਹੈ। ਉਦੋਂ ਵੀ ਇਹਨਾਂ ਦਾ ਯਤਨ ਸੀ ਕਿ ਅੰਮ੍ਰਿਤਸਰ ਗੁਰਦਾਸਪੁਰ ਨੂੰ ਡਿਸਟਰੋਏ ਕਰਵਾਇਆ ਜਾਏ ਔਰ ਸਿੱਖਾਂ ਮੁਸਲਮਾਨਾਂ ਦੀ ਫਿਰ ਜਿਹੜੀ ਰਿਲੇਸ਼ਨਸ਼ਿਪ ਹੈ ਕਦੇ ਵੀ ਨੇੜੇ ਨਾ ਆਉਣ ਵਾਲੀ ਗੱਲ ਬਣ ਜਾਏ ਜੀ। ਜਦੋਂ ਜੂਨ 84 ਦਾ ਘੱਲੂਘਾਰਾ ਵਰਤਾਇਆ, ਉਦੋਂ ਵੀ ਇੰਦਰਾ ਗਾਂਧੀ ਪਾਕਿਸਤਾਨ ਨਾਲ ਜੰਗ ਕਰਨ ਦੇ ਮੂਡ 'ਚ ਸੀ ਔਰ ਇਹਨਾਂ ਦੀ ਨੀਤੀ ਇਹ ਸੀ ਕਿ ਵੀ ਇਹ ਬੰਬ ਇਹਨਾਂ ਨੇ ਆਪ ਹੀ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਤੇ ਸੁੱਟਣੇ ਸੀ, ਮਾਝੇ ਨੂੰ ਡਿਸਟਰੋਏ ਕਰਨਾ ਸੀ ਔਰ ਖਾਤੇ ਪਾਕਿਸਤਾਨ ਦੇ ਪਾਉਣਾ ਸੀ। ਔਰ ਹੁਣ ਸਭ ਤੋਂ ਜ਼ਿਆਦਾ ਡਰੱਗਸ ਇਨਫਲੈਕਸ ਦੇ ਨਾਲ, ਬੇਸ਼ੱਕ ਸਾਰਾ ਪੰਜਾਬ ਡਰੱਗਸ ਦੇ ਹਵਾਲੇ ਹੈ, ਪਰ ਜੇ ਤੁਸੀਂ ਦੇਖੋ ਤੇ ਇਹਨਾਂ ਦੀ ਨੀਤੀ ਅੰਮ੍ਰਿਤਸਰ ਗੁਰਦਾਸਪੁਰ ਨੂੰ ਡਿਸਟਰੋਏ ਕਰਨ ਦੀ ਰਹੀ ਹੈ ਜੀ। ਸੋ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਦੋਂ ਲੋਕ ਸਭਾ ਦੇ ਵਿੱਚ ਪੇਸ਼ ਹੋਇਆ ਤੇ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ, ਜਿਹੜੇ ਉਦੋਂ ਮੈਂਬਰ ਪਾਰਲੀਮੈਂਟ ਸਨ, ਲੁਧਿਆਣੇ ਤੋਂ 1962 ਤੋਂ 1967 ਤੱਕ ਰਹੇ ਜੀ, ਉਹਨਾਂ ਨੇ ਲੋਕ ਸਭਾ ਦੇ ਵਿੱਚ ਖਲੋ ਕੇ, ਜਿਵੇਂ ਫਿਰ ਬਿਟਰੀਅਲ ਆਫ ਦਾ ਸਿੱਖਸ ਦੇ ਨਾਂ ਥੱਲੇ ਹਿੰਦੂਆਂ ਦੀਆਂ ਜ਼ਿਆਦਤੀਆਂ ਬਹੁਤ ਗਿਣਤੀਆਂ ਦੇ ਉਹਨੂੰ ਐਕਸਪੋਜ਼ ਕੀਤਾ। ਉਹਨਾਂ ਨੇ ਜਿਹੜਾ ਪੰਜਾਬੀ ਸੂਬੇ ਦਾ ਐਕਟ ਸੀ ਰੀਆਰਗੇਨਾਈਜੇਸ਼ਨ ਐਕਟ, ਉਹਨਾਂ ਨੇ ਕਿਹਾ ਵੀ ਇਹ ਰੋਟਨ ਐਗ ਹੈ ਜੀ, ਇਹ ਪਾਪਾਂ ਚੋਂ ਪੈਦਾ ਹੋਈ ਪ੍ਰਵਿਰਤੀ ਚੋਂ ਪੈਦਾ ਹੋਇਆ ਖਿਆਲ ਹੈ ਔਰ ਕੁਚੱਜੀ ਦਾਈ ਨੇ ਜੀ ਇਸ ਨੂੰ ਜਿਹੜਾ ਜਨਮ ਦਿੱਤਾ ਹੈ ਇਸ ਸਾਰਿਆਂ ਨੂੰ ਜੀ। ਸੋ ਇਹ ਉਹਨਾਂ ਦੀ ਸਪੀਚ ਬੜੀ ਹਿਸਟੋਰੀਕਲ ਹੈ ਕਿ ਉਹਨਾਂ ਨੇ ਸਾਰਾ ਕਿਵੇਂ ਕਿਵੇਂ ਬਿਟਰੇ ਕੀਤਾ ਉਹਨੂੰ ਉਹਨਾਂ ਨੇ ਵੇਰਵਾ ਦਿੱਤਾ ਔਰ ਅੱਜ ਦੇ ਦਿਨ ਹੀ 1995 ਦੇ ਵਿੱਚ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਨੇ ਹਜ਼ਾਰਾਂ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਸੀ ਉਹਨਾਂ ਨੂੰ ਪਛਾਣ ਦਿੱਤੀ, ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਪੜਤਾਲ ਕਰਕੇ ਅੱਜ ਦੇ ਦਿਨ ਆਪਣੇ ਘਰ ਦੇ ਬਾਹਰੋਂ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਚੁੱਕ ਕੇ ਜਦੋਂ ਕਾਰ ਧੋ ਰਹੇ ਸਨ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਔਰ ਇਹ ਉਹਨਾਂ ਦਾ ਅੱਜ ਦਾ ਸ਼ਹੀਦੀ ਦਿਨ ਹੈ। ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ, ਉਹ ਬੜੀ ਬਹਾਦਰੀ ਨਾਲ ਉਹਨਾਂ ਨੇ ਇਸ ਮਨੁੱਖੀ ਹੱਕਾਂ ਦੀ ਤਹਿਰੀਕ ਨੂੰ ਅੱਗੇ ਤੋਰਿਆ। ਸੋ ਅਸੀਂ ਅੱਜ ਇਹਨਾਂ ਆਪਣੀਆਂ ਤਿੰਨੋਂ ਹੀ ਮਹਾਨ ਸ਼ਖਸੀਅਤਾਂ ਗਿਆਨੀ ਦਿੱਤ ਸਿੰਘ, ਸਰ ਜਸਵੰਤ ਸਿੰਘ ਖਾਲੜਾ ਔਰ ਸਰ ਕਪੂਰ ਸਿੰਘ, ਜਿਨ੍ਹਾਂ ਨੇ ਆਪਣੀ ਫਿਲਸੋਫੀਕਲ ਜਿਹੜੀ ਉਚਾਈ ਦੇ ਨਾਲ ਕੌਮ ਦੀ ਨੁਮਾਇੰਦਗੀ ਕੀਤੀ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਆਪਣੀਆਂ ਯਾਦਾਂ ਦੇ ਵਿੱਚ ਜੀ ਔਰ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਡਾਕਟਰ ਸਾਹਿਬ, ਅਸੀਂ ਵਰਲਡ ਹਿਸਟਰੀ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।